ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਮੈਂ ਪੰਜਾਬੀ ਜ਼ਬਾਨ ਵਿੱਚ ਕਹਾਣੀਆਂ ਲਿਖਣਾ ਤੇ ਸੁਣਾਉਣਾ ਵਾਂ। ਅੱਜ ਆਪਣੀ ਕਹਾਣੀ ਸੁਣਾ ਰਿਹਾ ਹਾਂ ਜਿਹਦਾ ਕੋਈ ਨਾਂ ਨਹੀਂ। ਰਿਟਾਇਰਮੈਂਟ ਵੇਲੇ ਕਿਸੇ ਪੁੱਛਿਆ, ਜਨਾਬ ਇੱਕ ਗੱਲ ਤੇ ਦੱਸੋ, ਤੁਸੀਂ 4 ਜ਼ਿਲ੍ਹਿਆਂ ਦੀ ਪ੍ਰੋਸੀਕਿਊਸ਼ਨ ਦੇ ਇੰਚਾਰਜ ਰਹੇ ਹੋ ਤੇ ਸਾਰੀ ਹਯਾਤੀ ਸਰਕਾਰੀ ਵਕਾਲਤ ਵਿੱਚ ਗੁਜ਼ਾਰ ਦਿੱਤੀ ਹੈ। ਕਿਹੜੀ ਗੱਲ ਨੇ ਤੁਹਾਨੂੰ ਐਡਾ ਮਜ਼ਬੂਤ ਰੱਖਿਆ ਹੈ? ਸਿਰਫ ਤਨਖਾਹ ਤੇ ਹੀ ਗੁਜ਼ਾਰਾ ਕੀਤਾ ਹੈ? ਪੈਦਲ ਟੁਰਦਿਆਂ ਚਿੰਚੀਆਂ ਤੇ ਵੈਗਨਾਂ ਵਿੱਚ ਉਮਰ ਲੰਘਾ ਦਿੱਤੀ ਜੇ? ਮੈਂ ਨਿੰਮਾ ਜਿਹਾ ਮੁਸਕਰਾਇਆ ਤੇ ਇਸ ਡਰ ਭਰੋਂ ਖਾਮੋਸ਼ ਰਿਹਾ ਕਿ ਕਿਤੇ ਗੱਲ ਕਰਦਿਆਂ ਆਪਣੀ ਜ਼ਾਤ ਦਾ ਤਾਰੀਫੀ ਪਹਿਲੂ ਨਾ ਨਿਕਲ ਆਏ। ਉਮਰ ਦੇ ਇਸ ਹਿੱਸੇ ਵਿੱਚ ਬੰਦਾ ਮੁਹਤਾਤ ਹੁੰਦਾ ਹੈ ਤੇ ਜ਼ਿੰਦਗੀ ਦੇ ਵੰਨ ਸੁਵੰਨੇ ਜ਼ਾਵੀਏ ਨਜ਼ਰਾਂ ਸਾਹਮਣੇ ਹੁੰਦੇ ਨੇ। ਕੁਝ ਵੇਲਾ ਗੁਜ਼ਰਨ ਪਾਰੋਂ ਮਹਿਸੂਸ ਕੀਤਾ ਕਿ ਗੱਲ ਦੂਸਰਿਆਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ, ਹੋਰੇ ਕਿਸੇ ਦੀ ਹਯਾਤੀ ਬਦਲ ਜਾਏ। ਗੱਲ ਇੰਝ ਏ, ਜਦ ਵੀ ਮੈਂ ਲੰਘੀ ਹਯਾਤੀ ਵੱਲ ਝਾਤੀ ਮਾਰਨਾ ਵਾਂ ਤਾਂ ਇੱਕ ਮੁਕਾਮ ਉੱਤੇ ਪਹੁੰਚ ਕੇ ਮੇਰੀਆਂ ਨਜ਼ਰਾਂ ਖਲੋ ਜਾਂਦੀਆਂ ਨੇ। ਅਗਾਂ ਕੁਛ ਵਹਾਲੀ ਨਹੀਂ ਦਿੰਦਾ। ਕੋਈ 4-5 ਵਰ੍ਹਿਆਂ ਦਾ ਹੋਵਾਂਗਾ ਜਦੋਂ ਮੈਂ ਗਲੀ ਦੀ ਨੁੱਕਰ ਤੇ ਖਲੋਤਾ ਸੋਚੀ ਪਿਆ ਸੀ ਕਿ ਕਰਿਆਨੇ ਵਾਲੇ ਭਾਅ ਵਾਲੇ ਨੇ ਇੱਕ ਸਿੱਕਾ ਲੈ ਕੇ ਉਹਦੇ ਬਦਲੇ ਕੋਈ ਸ਼ੈ ਦੇ ਦਿੱਤੀ, ਪਰ ਉਹਨੇ ਬੇਧਿਆਨੇ ਕੁਝ ਹੋਰ ਸਿੱਕੇ ਵੀ ਮੇਰੇ ਹੱਥ ਫੜਾ ਦਿੱਤੇ ਸਨ। ਤਾਂ ਹੁਣ ਮੈਂ ਟੁਰੀ ਜਾ ਰਿਹਾ ਸਾਂ ਕਿ ਕਿਸੇ ਅੰਦਰੋਂ ਉੱਠਣ ਵਾਲੇ ਜਜ਼ਬਿਆਂ ਦੀ ਆਵਾਜ਼ ਹੇਠ ਮੇਰੇ ਕਦਮ ਰੁਕ ਗਏ। ਇਹ ਪੈਸੇ ਮੈਨੂੰ ਭਾਅ ਵਾਲੇ ਨੂੰ ਮੋੜ ਦੇਣੇ ਚਾਹੀਦੇ ਨੇ। ਸੋਚ ਦਾ ਇੱਕ ਨਿੱਕਾ ਜਿਹਾ ਕਿੰਕਰ ਮੇਰੇ ਦਿਮਾਗ ਦੀ ਨਦੀ ਵਿੱਚ ਡਿੱਗਾ ਸੀ। ਇੱਕ ਹਲਚਲ ਮਚੀ ਸੀ, ਪਰ ਉਸ ਵੇਲੇ ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਇਸ ਆਵਾਜ਼ ਨੂੰ ਕੀ ਕਹਿੰਦੇ ਨੇ। ਜਦ ਮੈਂ ਜ਼ਾਇਦ ਪੈਸੇ ਭਾਅ ਵਾਲੇ ਨੂੰ ਮੋੜ ਦਿੱਤੇ ਤੇ ਉਹਨੇ ਖੁਸ਼ ਹੁੰਦਿਆਂ ਦੁਆਵਾਂ ਦਿੰਦਿਆਂ ਮੇਰੇ ਹੱਥ ਵਿੱਚ ਖਾਣ ਲਈ ਨੁਕਦੀ ਥਮਾ ਦਿੱਤੀ। ਜਦ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਖੁਸ਼ੀ ਨਾਲ ਮੇਰਾ ਮੂੰਹ ਚੁੰਮ ਲਿਆ। ਮੈਨੂੰ ਆਪਣੇ ਇਸ ਅਮਲ ਉੱਤੇ ਅਜਿਹੀ ਤਸਕੀਨ ਹੋਈ ਤੇ ਇੰਝ ਲੱਗਾ ਕੁਝ ਜਜ਼ਬੇ ਰੋਸ਼ਨੀ ਵਾਂਗੂ ਮੇਰੇ ਵਜੂਦ ਦੀਆਂ ਡੂੰਘਿਆਈਆਂ ਵਿੱਚ ਵੜ ਕੇ ਰਚ ਵਸ ਗਏ ਨੇ। ਵਿਚਲੀ ਗੱਲ ਇਹ ਵੇ ਕਿ ਇਸ ਮਸਬਤ ਅਮਲ ਉੱਤੇ ਮੇਰੀ ਮਾਂ ਨੇ ਜਿਸ ਮੁਹੱਬਤ ਨਾਲ ਮੈਨੂੰ ਸਰਾਇਆ ਸੀ, ਉਹਨੇ ਮੈਨੂੰ ਡਾਢਾ ਮਜ਼ਬੂਤ ਕਰ ਦਿੱਤਾ ਸੀ ਤੇ 26 ਸਾਲਾ ਸਰਕਾਰੀ ਵਕਾਲਤ ਵਿੱਚ ਜ਼ਮੀਰ ਦੀ ਆਵਾਜ਼ ਮੇਰੇ ਨਾਲ ਨਾਲ ਟੁਰਦੀ ਰਹੀ। ਪਿਆਰਿਓ ਤੇ ਸੱਜਣੋ, ਸਿਰਫ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗਾ, ਜਦ ਕੋਈ ਚੰਗਾ ਅਮਲ ਕਰੇ ਤੇ ਦਿਲ ਖੋਲ੍ਹ ਕੇ ਸਰਾਇਆ ਕਰੋ। ਖਾਸ ਤੌਰ ਤੇ ਛੋਟੇ ਬੱਚਿਆਂ ਨੂੰ ਜਿਹੜੇ ਆਉਣ ਵਾਲੇ ਵੇਲੇ ਦਾ ਮੁਸਤਕਬਲ ਨੇ। ਮੁਆਸ਼ਰਤੀ ਹਯਾਤੀ ਦੇ ਸੋਹਣ ਸਹਿਪਨ ਵਿੱਚ ਵਾਧਾ ਕਰਨ ਲਈ ਸਾਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਸ਼ੁਕਰੀਆ।